ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਸਰਬਜੀਤ ਸਿੰਘ ਬਾਸੀ ਜੀ ਅਟਵਾਟਰ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ ਦੁਆਰਾ ਸਮਰਥਨ ਪ੍ਰਾਪਤ ਅਮਰੀਕਨ ਹੈਲਥ ਕੇਅਰ ਬਿੱਲ ਨੂੰ ਵੱਡਾ ਝਟਕਾ। ਸੈਨੇਟ ਡੈਮੋਕ੍ਰੇਟਸ ਨੇ ਦਾਅਵਾ ਕੀਤਾ ਸੁਪਰੀਮ ਕੋਰਟ ਦੇ ਲਈ ਨਾਮਜ਼ਦ ਜੱਜ ਨੀਲ ਗੌਰਸਚ ਨੂੰ ਜੱਜ ਬਣਨ ਤੋਂ ਰੋਕਣ ਲਈ ਫਿਲਬਸਟਰ ਕਰਨਗੇ। ਵਿਸਕੌਨਸਨ ਦੇ ਸ਼ਹਿਰ ਵਾਸੋ ਦੇ ਵਿੱਚ ਗੋਲੀਬਾਰੀ, 4 ਜਾਣਿਆਂ ਦੀ ਮੌਤ। ਲੰਡਨ ਅੱਤਵਾਦੀ ਹਮਲੇ ਦਾ ਦੋਸ਼ੀ ਬ੍ਰਿਟੇਨ ਦਾ ਹੀ ਜੰਪਲ ਸੀ। ਤੇ ਹੁਣ ਖਬਰਾਂ ਦਾ ਵਿਸਤਾਰ। ਰਾਸ਼ਟਰਪਤੀ ਟਰੰਪ ਦੇ ਹੈਲਥ ਕੇਅਰ ਬਿੱਲ ਨੂੰ ਵੱਡਾ ਝਟਕਾ ਲੱਗਾ। ਅੱਜ ਸੈਨੇਟ ਦੇ ਵਿੱਚ ਇਸ ਹੈਲਥ ਕੇਅਰ ਰਿਫਾਰਮ ਬਿੱਲ, ਉਸ ਦੇ ਉੱਤੇ ਵੋਟਿੰਗ ਹੋਣੀ ਸੀ, ਪਰ ਰਿਪਬਲਿਕਨ ਪਾਰਟੀ ਦੇ ਵਿੱਚ ਸਹਿਮਤੀ ਨਾ ਹੋਣ ਕਰਕੇ ਇਹ ਵੋਟਿੰਗ ਨੂੰ ਪੋਸਟਪੋਨ ਕੀਤਾ ਗਿਆ ਆ। ਇਹ ਕਿਆਸ ਰਹੀਆਂ ਲੱਗ ਰਹੀਆਂ ਆ ਵੀ ਹੁਣ ਸ਼ੁੱਕਰਵਾਰ ਨੂੰ ਇਸ ਅਫੋਰਡੇਬਲ ਕੇਅਰ ਐਕਟ, ਜੋ ਕਿ ਰਿਪਬਲਿਕਨ ਪਾਰਟੀ ਵੱਲੋਂ ਲਿਆਂਦਾ ਜਾ ਰਿਹਾ ਆ, ਉਸ ਦੇ ਉੱਤੇ ਵੋਟਿੰਗ ਹੋਵੇਗੀ। ਹਾਊਸ ਦੇ ਵਿੱਚ ਇਸ ਟਾਈਮ 30 ਤੋਂ ਵੱਧ ਰਿਪਬਲਿਕਨ ਪਾਰਟੀ ਦੇ ਹਾਊਸ ਮੈਂਬਰਸ ਇਸ ਅਫੋਰਡੇਬਲ ਹੈਲਥ ਕੇਅਰ ਐਕਟ, ਜੋ ਰਿਪਬਲਿਕਨ ਪਾਰਟੀ ਵੱਲੋਂ ਆ, ਉਸ ਦੇ ਖਿਲਾਫ ਦੱਸੇ ਜਾਂਦੇ ਨੇ। ਇਸ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ, ਉਹਨਾਂ ਨੇ GOP ਦੇ ਲੀਡਰਸ ਆ, ਉਹਨਾਂ ਨੂੰ ਅਖੀਰਲੀ ਚੇਤਾਵਨੀ ਦਿੱਤੀ ਆ। ਉਹਨਾਂ ਨੇ ਆਖਿਆ ਵੀ ਜੇ ਇਹ ਸ਼ੁੱਕਰਵਾਰ ਨੂੰ ਨਵਾਂ ਲੈਜਿਸਲੇਸ਼ਨ ਪਾਸ ਹੋ ਜਾਂਦਾ ਹੈ ਤੇ ਠੀਕ ਆ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਓਬਾਮਾ ਕੇਅਰ ਨੂੰ ਇਦਾਂ ਹੀ ਚੱਲਦਾ ਰਹਿਣ ਦੇਣਗੇ ਅਤੇ ਹੋਰ ਕੰਮਾਂ ਦੇ ਵੱਲ ਨੂੰ ਤਜਵੀਜ਼ ਦੇਣਗੇ। ਕਈ ਜਾਣੇ ਰਾਸ਼ਟਰਪਤੀ ਟਰੰਪ ਦੀ ਇਸ ਚੇਤਾਵਨੀ ਨੂੰ ਇੱਕ ਪ੍ਰੈਸ਼ਰ ਟੈਕਟਿਕ ਦੇ ਵਜੋਂ ਦੇਖ ਰਹੇ ਨੇ। ਹਾਊਸ ਸਪੀਕਰ ਪੌਲ ਰਾਇਨ, ਜਿਨ੍ਹਾਂ ਨੇ ਇਹ ਅਮਰੀਕਨ ਹੈਲਥ ਕੇਅਰ ਉਸ ਨੂੰ ਲਿਖਿਆ ਆ, ਉਹ ਕਹਿ ਰਹੇ ਨੇ ਵੀ ਅਖੀਰਲੇ ਮਿੰਟ ਦੀਆਂ ਨੈਗੋਸੀਏਸ਼ਨ ਬਾਕੀ ਰਿਪਬਲਿਕਨ ਪਾਰਟੀ ਦੇ ਮੈਂਬਰਸ ਦੇ ਨਾਲ ਚੱਲ ਰਹੀਆਂ ਆ, ਜਦਕਿ ਆਈਡਾਹੋ ਦੇ ਰਿਪਬਲਿਕਨ ਰੌਲ ਲੈਬਰਾਡੋਰ, ਉਹਨਾਂ ਦਾ ਮੰਨਣਾ ਆ ਵੀ ਇਸ ਬਿੱਲ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆ ਤੇ ਕੋਈ ਵੀ ਇਸ ਬਿੱਲ ਨੂੰ ਲਾਈਕ ਨਹੀਂ ਕਰਦਾ। ਉਹਨਾਂ ਨੇ ਇੱਥੋਂ ਤੱਕ ਆਖਿਆ ਵੀ ਮੈਜੋਰਟੀ ਆਫ ਅਮਰੀਕਨਸ ਇਸ ਬਿੱਲ ਦੇ ਖਿਲਾਫ ਨੇ ਤੇ ਮੈਜੋਰਟੀ ਆਫ ਰਿਪਬਲਿਕਨਸ, ਉਹਨਾਂ ਦੀਆਂ ਕੰਸਟੀਚੁਐਂਟਸ, ਉਹਨਾਂ ਦੀ ਡਿਸਟ੍ਰਿਕਟਸ ਦੇ ਵਿੱਚ ਇਸ ਬਿੱਲ ਤੋਂ ਨਾਖੁਸ਼ ਨੇ, ਕਿਉਂਕਿ ਜਦ ਦੀਆਂ ਇਹ ਰਿਪੋਰਟਸ ਸਾਹਮਣੇ ਆਈਆਂ ਆ, ਇਹ ਨਵੇਂ ਬਿੱਲ ਆਉਣ ਦੇ ਕਰਕੇ 24 ਮਿਲੀਅਨ ਲੋਕ ਹੈਲਥ ਕੇਅਰ ਤੋਂ ਵਾਂਝੇ ਹੋ ਜਾਣਗੇ। ਇਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਹੀ ਇਸ ਬਿੱਲ ਦੇ ਖਿਲਾਫ ਬਗਾਵਤ ਦੇ ਸੁਰ ਉੱਠ ਚੁੱਕੇ ਨੇ। ਹਾਊਸ ਫਰੀडम ਕਾਕਸ ਦੇ ਚੇਅਰਮੈਨ ਨਿਊ ਨਾਰਥ ਕੈਰੋਲੀਨਾ ਤੋਂ ਰਿਪਬਲਿਕਨ ਮਾਰਕ ਮੇਡੋਜ਼, ਉਹ ਅੱਜ ਰਾਸ਼ਟਰਪਤੀ ਟਰੰਪ ਦੇ ਨਾਲ ਮਿਲੇ ਵੀ ਉਹਨਾਂ ਦੇ ਨਾਲ ਡੀਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਗੱਲਬਾਤ ਕਿਸੇ ਨੇਪਰੇ ਨਾ ਚੜੀ ਅਤੇ ਬੇਨਤੀਜਾ ਨਿਕਲੀਆਂ। ਉਹਨਾਂ ਨੇ ਪਰ ਇਹ ਆਸ਼ਵਾਸਨ ਦਿੱਤਾ ਵੀ ਉਹ ਲਗਾਤਾਰ ਗੱਲਬਾਤ ਦੇ ਵਿੱਚ ਲੱਗੇ ਹੋਏ ਨੇ, ਦੇਖਦੇ ਹਾਂ ਵੀ ਕੀ ਡੀਲ ਬਣਦੀ ਆ ਜਾਂ ਨਹੀਂ। ਬਾਅਦ ਵਿੱਚ ਇਹ ਵੀ ਗੱਲ ਚੱਲਣ ਲੱਗੀ ਵੀ ਕਈ ਰਿਪਬਲਿਕਨ ਲੀਡਰ ਚਾਹੁੰਦੇ ਨੇ ਵੀ ਅਫੋਰਡੇਬਲ ਕੇਅਰ ਐਕਟ ਦੇ ਜਿਹੜੇ ਪੁਰਾਣੇ ਮੈਂਡੇਟਸ ਆ, ਜਿਨ੍ਹਾਂ ਵਿੱਚ 10 ਐਸੈਂਸ਼ੀਅਲ ਹੈਲਥ ਬੈਨੀਫਿਟਸ ਆ, ਉਹਨਾਂ ਨੂੰ ਵੀ ਇਸ ਦੇ ਵਿੱਚੋਂ ਕੱਢ ਦਿੱਤਾ ਜਾਵੇ। ਇਹ 10 ਐਸੈਂਸ਼ੀਅਲ ਹੈਲਥ ਬੈਨੀਫਿਟਸ ਦੇ ਵਿੱਚ ਮੈਟਰਨਿਟੀ ਕਵਰੇਜ ਉਹ ਵੀ ਆਉਂਦੀ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਉਹ ਵੀ ਆਉਂਦੀਆਂ ਨੇ। ਸੋ ਜੇ ਇਦਾਂ ਹੁੰਦਾ ਆ ਤਾਂ ਹੋਰ ਵੀ ਜ਼ਿਆਦਾ ਇਹ ਬਿੱਲ ਲੋਕਾਂ ਦੇ
ਮਨਾਂ ਤੋਂ ਉਤਰ ਜਾਵੇਗਾ। ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਕਾਂਗਰੈਸ਼ਨਲ ਬਜਟ ਆਫਿਸ ਉਹਨਾਂ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਵੀ 2026 ਤੱਕ ਜਿਹੜੇ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਵੀ 24 ਮਿਲੀਅਨ ਲੋਕ ਅਨਇੰਸ਼ੋਰਡ ਰਹਿਣਗੇ, ਇਸ ਤਰੀਕੇ ਦੀ ਨੌਬਤ ਨਹੀਂ ਆਵੇਗੀ। ਤੇ ਨਾਲ ਦੇ ਨਾਲ ਇਹ ਵੀ ਇਸ ਬਜਟ ਆਫਿਸ ਨੇ ਦਾਅਵਾ ਕੀਤਾ ਵੀ $150 ਬਿਲੀਅਨ ਦਾ ਜਿਹੜਾ ਡੈਫਿਸਿਟ ਆ, ਘਾਟਾ ਆ, ਉਸ ਨੂੰ ਇਹ ਬਿੱਲ ਪਾਰ ਕਰ ਸਕਦਾ ਆ। ਇਸ ਤੋਂ ਪਹਿਲਾਂ ਕਾਂਗਰੈਸ਼ਨਲ ਬਜਟ ਆਫਿਸ ਦੇ ਵੱਲੋਂ $350 ਬਿਲੀਅਨ ਦੇ ਡੈਫਿਸਿਟ ਆ, ਉਸ ਨੂੰ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ। ਕਈ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਵੀ ਰਾਸ਼ਟਰਪਤੀ ਟਰੰਪ ਅਮਰੀਕਨ ਹੈਲਥ ਕੇਅਰ ਬਿੱਲ ਜੋ ਪੌਲ ਰਾਇਨ ਵੱਲੋਂ ਡਿਜ਼ਾਈਨ ਕੀਤਾ ਗਿਆ ਆ, ਉਸ ਨੂੰ ਆਪਣਾ ਸਮਰਥਨ ਦੇ ਕੇ ਪਛਤਾ ਰਹੇ ਨੇ। ਨਾਲ ਹੀ ਪ੍ਰੈਜ਼ੀਡੈਂਟ ਬਜਟ ਚੀਫ ਮਿਕ ਮੁਲਵੈਨੀ ਉਹਨਾਂ ਨੇ ਦਾਅਵਾ ਕੀਤਾ ਆ ਵੀ ਉਹਨਾਂ ਨੇ ਇਸ ਬਿੱਲ ਨੂੰ ਸਿਰਫ ਕੱਲ ਤੱਕ ਦਾ ਹੀ ਸਮਾਂ ਦੇਣਾ ਆ। ਜੇ ਇਹ ਬਿੱਲ ਪਾਸ ਹੋ ਜਾਵੇਗਾ, ਜਿਸ ਦੀ ਕਿ ਉਮੀਦ ਕਰਦੇ ਨੇ, ਤਾਂ ਵਧੀਆ ਗੱਲ ਆ, ਪਰ ਜੇ ਇਹ ਬਿੱਲ ਕੱਲ ਨੂੰ ਪਾਸ ਨਹੀਂ ਹੋਇਆ ਤਾਂ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਇਸ ਤੋਂ ਬਾਅਦ ਚ ਕਿਸੇ ਵੀ ਤਰੀਕੇ ਦੀ ਕੋਈ ਗੱਲ ਨਹੀਂ ਕਰਨਗੇ ਤੇ ਓਬਾਮਾ ਕੇਅਰ ਨੂੰ ਉਦਾਂ ਹੀ ਚੱਲਦੇ ਰਹਿ ਦੇਣਗੇ। ਇਹ ਵੀ ਕਿਹਾ ਜਾ ਰਿਹਾ ਆ ਵੀ ਜੇ ਇਹਨਾਂ ਦਾ ਬਿੱਲ ਫੇਲ ਹੋ ਜਾਂਦਾ ਆ ਤਾਂ ਹੋ ਸਕਦਾ ਹੈ ਵੀ ਓਬਾਮਾ ਕੇਅਰ ਨੂੰ ਦਿੱਤੀ ਜਾਂਦੀ ਜਿਹੜੀ ਫੰਡਿੰਗ ਆ, ਉਸ ਦੇ ਉੱਤੇ ਨਕੇਲ ਕੱਸੀ ਜਾਵੇ। ਜ਼ਿਕਰਯੋਗ ਗੱਲ ਹੈ ਵੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਹਾਊਸ ਦੇ ਸਾਰੇ ਹੀ ਰਿਪਬਲਿਕਨਸ ਨੂੰ ਇਹ ਚੇਤਾਵਨੀ ਦਿੱਤੀ ਸੀ, ਜੇ ਉਹ ਉਹਨਾਂ ਦੇ ਵੱਲੋਂ ਸਮਰਥਨ ਦਿੱਤੇ ਹੋਏ ਇਸ ਹੈਲਥ ਕੇਅਰ ਬਿੱਲ ਦਾ ਸਮਰਥਨ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀਆਂ ਸੀਟਾਂ ਹਾਰਨ ਦੇ ਲਈ ਤਿਆਰ ਰਹਿਣ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਵੀ ਕੀ ਰਾਸ਼ਟਰਪਤੀ ਟਰੰਪ ਦੀ ਇਹ ਚੇਤਾਵਨੀਆਂ ਨੂੰ ਬਾਗੀ ਹੋਏ ਰਿਪਬਲਿਕਨਸ ਸਮਝਦੇ ਨੇ ਤੇ ਸਾਥ ਦਿੰਦੇ ਨੇ, ਜਾਂ ਇਸੇ ਤਰੀਕੇ ਦੇ ਨਾਲ ਆਪਣੇ ਕੰਸਟੀਚੁਐਂਟਸ ਦੀ ਗੱਲ ਸੁਣਦੇ ਹੋਏ ਇਸ ਬਿੱਲ ਦੇ ਖਿਲਾਫ ਆਵਾਜ਼ ਉਠਾਉਣਗੇ। ਰਾਸ਼ਟਰਪਤੀ ਟਰੰਪ ਦੁਆਰਾ ਨਾਮਜ਼ਦ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਜੱਜ ਨੀਲ ਗੌਰਸਚ, ਉਹਨਾਂ ਦੀ ਅੱਜ ਕਨਫਰਮੇਸ਼ਨ ਹੀਅਰਿੰਗ ਖਤਮ ਹੋਈ। ਇਹਨਾਂ ਦੀ ਇਹ ਕਨਫਰਮੇਸ਼ਨ ਹੀਅਰਿੰਗ 4 ਦਿਨ ਲਗਾਤਾਰ ਚੱਲੀ। ਅੱਜ ਅਖੀਰਲੇ ਦਿਨ ਬਹੁਤ ਸਾਰੇ ਵਿਟਨੈਸ ਉਹਨਾਂ ਨੂੰ ਬੁਲਾਇਆ ਗਿਆ। ਕਈ ਜੱਜ ਗੌਰਸਚ ਦੇ ਹਮਾਇਤੀ ਸੀ ਅਤੇ ਕਈ ਉਹਨਾਂ ਦੇ ਨਹੀਂ ਸੀ ਚਾਹੁੰਦੇ ਵੀ ਜੱਜ ਗੌਰਸਚ ਸੁਪਰੀਮ ਕੋਰਟ ਦੇ ਜਸਟਿਸ ਬਣਨ। ਉਧਰ ਡੈਮੋਕ੍ਰੇਟ ਪਾਰਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਦੇ ਲਈ ਨਾਮਜ਼ਦ ਨੀਲ ਗੌਰਸਚ ਉਹਨਾਂ ਦੀ ਸੈਨੇਟ ਵੋਟ ਆ, ਉਸ ਨੂੰ ਰੋਕਣ ਦੇ ਲਈ ਫਿਲਬਸਟਰ ਕਰਨਗੇ। ਇਸ ਦਾ ਐਲਾਨ ਸੈਨੇਟ ਦੇ ਵਿੱਚ ਅੱਜ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਆਖਿਆ। ਉਹਨਾਂ ਨੇ ਕਿਹਾ ਵੀ ਉਹ ਇਸ ਦੀ ਅਗਵਾਈ ਕਰਨਗੇ ਅਤੇ ਕਿਸੇ ਵੀ ਹਾਲਾਤ ਦੇ ਵਿੱਚ ਜੱਜ ਨੀਲ ਗੌਰਸਚ ਉਹਨਾਂ ਦੀ ਨੋਮੀਨੇਸ਼ਨ ਨੂੰ ਰੋਕਣਗੇ। ਜ਼ਿਕਰਯੋਗ ਗੱਲ ਹੈ ਵੀ ਇਹ ਕਈ ਸਦੀਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਵੀ ਕੀ ਕਿਸੇ ਸੁਪਰੀਮ ਕੋਰਟ ਜਸਟਿਸ ਦੇ ਲਈ ਨਾਮਜ਼ਦ ਬੰਦੇ ਨੂੰ ਫਿਲਬਸਟਰ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਫਿਲਬਸਟਰ ਨੂੰ ਤੋੜਨ ਦੇ ਲਈ ਰਿਪਬਲਿਕਨ ਪਾਰਟੀ ਨੂੰ ਕੁੱਲ 60 ਸੈਨੇਟਰਸ ਦੀ ਜ਼ਰੂਰਤ ਹੋਵੇਗੀ ਅਤੇ ਮੌਜੂਦਾ ਆંકੜਿਆਂ ਮੁਤਾਬਕ ਰਿਪਬਲਿਕਨ ਪਾਰਟੀ ਕੋਲ ਮਹਿਜ 52 ਸੈਨੇਟਰਸ ਦਾ ਸਾਥ ਹੈਗਾ ਆ। 8 ਡੈਮੋਕ੍ਰੇਟ ਸੈਨੇਟਰਸ ਨੂੰ ਆਪਣੇ ਵੱਲ ਲੈ ਕੇ ਆਉਣਾ ਖਾਸਾ ਮੁਸ਼ਕਲ ਨਜ਼ਰ ਆ ਰਿਹਾ ਆ। ਉਧਰ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਨੇ ਇਹ ਚੇਤਾਵਨੀ ਦਿੱਤੀ ਆ ਵੀ ਉਹ ਨਿਊਕਲੀਅਰ ਆਪਸ਼ਨ ਆ, ਉਸ ਨੂੰ ਵਰਤ ਸਕਦੇ ਆ, ਜੋ ਕਿ ਸੁਪਰੀਮ ਕੋਰਟ ਦੀ ਸਿਲੈਕਸ਼ਨ ਦੇ ਲਈ ਫਿਲਬਸਟਰ ਦੀ ਆਪਸ਼ਨ ਨੂੰ ਹੀ ਖਤਮ ਕਰ ਦੇਵੇਗੀ। ਰਾਸ਼ਟਰਪਤੀ ਟਰੰਪ ਨੇ ਮਿਚ ਮਕੌਨਲ ਉਹਨਾਂ ਨੂੰ ਪਹਿਲਾਂ ਹੀ ਇਹ ਨਿਊਕਲੀਅਰ ਆਪਸ਼ਨ ਵਰਤਣ ਦੀ ਆਗਿਆ ਦਿੱਤੀ ਹੋਈ ਆ ਜੇ ਉਹਨਾਂ ਨੂੰ ਸੁਪਰ ਮੈਜੋਰਟੀ ਨਹੀਂ ਮਿਲਦੀ। ਉਧਰ ਲਿੰਡਸੀ ਗ੍ਰਾਹਮ ਜੋ ਕਿ ਸਾਊਥ ਕੈਰੋਲੀਨਾ ਤੋਂ ਸੈਨੇਟਰ ਨੇ, ਉਹਨਾਂ ਨੇ ਜੱਜ ਗੌਰਸਚ ਨੂੰ ਪੂਰੀ ਹਮਾਇਤ ਦਿੱਤੀ ਆ ਤੇ ਆਖਿਆ ਆ ਵੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਵਿੱਚ ਉਹ ਹਰ ਇੱਕ ਤਰੀਕਾ ਵਰਤਣਗੇ। ਮਿਚ ਮਕੌਨਲ ਨੇ ਦਾਅਵਾ ਕੀਤਾ ਆ ਜੱਜ ਗੌਰਸਚ ਦੇ ਖਿਲਾਫ ਜਾਣਬੁੱਝ ਕੇ ਸੈਨੇਟ ਡੈਮੋਕ੍ਰੇਟਸ ਅੜਿੱਕਾ ਡਾ ਰਹੇ ਨੇ। ਇਹਨਾਂ ਦੇ ਪਿੱਛੇ ਕੋਈ ਹੋਰ ਨਹੀਂ, ਬਸ ਇੱਕ ਪੋਲੀਟੀਕਲ ਵੈਂਡੇਟਾ ਦੀ ਹੀ ਭਾਵਨਾ ਆ। ਜਦ ਕਿ ਚੱਕ ਸ਼ੂਮਰ ਦਾ ਕਹਿਣਾ ਆ ਜੱਜ ਗੌਰਸਚ ਦਾ ਕਾਮਿਆਂ ਦੇ ਹੱਕਾਂ ਦੇ ਪ੍ਰਤੀ ਅਤੇ ਆਜ਼ਾਦੀ ਨੂੰ ਲੈ ਕੇ ਬੜੇ ਵੱਖਰੇ ਵਿਚਾਰ ਨੇ, ਜਿਸ ਤੋਂ ਉਹ ਚਿੰਤਿਤ ਨੇ। ਇਸੇ ਕਰਕੇ ਹੀ ਉਹਨਾਂ ਦਾ ਵਿਰੋਧ ਕਰ ਰਹੇ ਨੇ। ਵਾਸਾਓ ਵਿਸਕੌਨਸਨ ਦੇ ਮੈਰਾਥਨ ਸੇਵਿੰਗ ਬੈਂਕ ਦੇ ਵਿੱਚ ਅੱਜ ਕਿਸੇ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਰਕੇ ਇੱਕ ਪੁਲਿਸ ਅਫਸਰ ਅਤੇ 3 ਹੋਰ ਜਾਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਦੱਸਿਆ ਜਾਂਦਾ ਹੈ ਵੀ ਦੋਸ਼ੀ ਵੱਲੋਂ ਆਪਣੀ ਘਰਵਾਲੀ ਨੂੰ ਘਰੇਲੂ ਝਗੜੇ ਕਰਕੇ ਉਸ ਬੈਂਕ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਰਕੇ ਉੱਥੇ ਇਹਨਾਂ ਸਾਰਿਆਂ ਜਾਣਿਆਂ ਦੀ ਮੌਤ ਹੋ ਗਈ। ਤਕਰੀਬਨ 1:30 ਵਜੇ ਪੁਲਿਸ ਨੂੰ ਮੈਰਾਥਨ ਸੇਵਿੰਗ ਬੈਂਕ ਜੋ ਕਿ ਰੌਥਸਚਾਈਲਡ ਦੇ ਵਿੱਚ ਆ, ਉੱਥੋਂ ਐਕਟਿਵ ਸ਼ੂਟਰ ਬਾਰੇ ਕਾਲ
ਕਾਲ ਆਈ, ਜਿਸ ਨੂੰ ਰੋਕਣ ਦੇ ਲਈ ਉੱਥੇ ਪੁਲਿਸ ਅਫਸਰ ਵੀ ਪਹੁੰਚੇ। ਪੁਲਿਸ ਅਫਸਰ ਅਤੇ ਕਥਿਤ ਦੋਸ਼ੀ ਦੇ ਦਰਮਿਆਨ ਗੋਲੀਬਾਰੀ ਵੀ ਹੋਈ, ਜਿਸ ਦੇ ਵਿੱਚ 40 ਸਾਲਾ ਪੁਲਿਸ ਅਫਸਰ ਜੇਸਨ ਵੀਲੈਂਡ, ਜੋ ਕਿ 15 ਸਾਲਾਂ ਤੋਂ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਸੀ, ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ਦੇ ਦੌਰਾਨ ਕਥਿਤ ਦੋਸ਼ੀ ਦੇ ਵੀ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਗੋਲੀਬਾਰੀ ਦੇ ਵਿੱਚ 67 ਸਾਲਾ ਡੀਐਨ ਲੁਕ, 62 ਸਾਲਾ ਕੈਰਨ ਬਾਰਕਲੇ, ਜੋ ਕਿ ਉਸ ਬੈਂਕ ਦੇ ਹੀ ਇੰਪਲਾਈ ਸੀ, ਉਹਨਾਂ ਦੀ ਮੌਤ ਹੋ ਗਈ ਅਤੇ ਨਾਲ 43 ਸਾਲਾ ਸਾਰਾ ਕੋਰਟ ਸੈਨ, ਜੋ ਕਿ ਪੇਸ਼ੇ ਤੋਂ ਅਟਰਨੀ ਸੀ, ਉਸ ਦੀ ਵੀ ਮੌਤ ਹੋਈ। ਇਸ ਤੋਂ ਬਾਅਦ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਮਿਲੀਆਂ ਖਬਰਾਂ ਦੇ ਅਨੁਸਾਰ ਕਥਿਤ ਦੋਸ਼ੀ ਉੱਥੇ ਗੋਲੀਬਾਰੀ ਕਰਨ ਤੋਂ ਬਾਅਦ ਦੇ ਵਿੱਚ ਐਸਪਨ ਸਟਰੀਟ ਅਪਾਰਟਮੈਂਟਸ ਦੇ ਵਿੱਚ ਪਹੁੰਚ ਗਿਆ, ਜਿੱਥੇ ਕਿ ਬਾਅਦ ਚ ਸਵਾਟ ਟੀਮ ਵੀ ਪਹੁੰਚੀ। ਉੱਥੇ ਨਜ਼ਦੀਕ ਇੱਕ ਸਕੂਲ ਆ, ਉਸ ਨੂੰ ਵੀ ਲਾਕਡਾਊਨ ਕਰਨਾ ਪਿਆ। ਇਹ ਸਿਲਸਿਲਾ ਉੱਥੇ ਦੇ ਸਮੇਂ ਮੁਤਾਬਕ ਤਕਰੀਬਨ 8 ਵਜੇ ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਤਲਾਹ ਦਿੱਤੀ ਵੀ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਇਸ ਘਟਨਾ ਤੋਂ ਬਾਅਦ ਦੇ ਵਿੱਚ ਗਵਰਨਰ ਸਕਾਟ ਵਾਕਰ ਅਤੇ ਸਟੇਟ ਸੈਨੇਟਰ ਵੈਨ ਵੈਂਗਾਰਡ, ਉਹਨਾਂ ਦੇ ਦੁਆਰਾ ਸ਼ੋਕ ਪ੍ਰਗਟ ਕੀਤਾ ਗਿਆ। ਲੰਡਨ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਜਾਣ ਵਾਲੇ ਲੋਕ ਦੁਨੀਆ ਦੇ ਵੱਖ-ਵੱਖ ਭਾਗਾਂ ਤੋਂ ਸੀਗੇ। ਇੱਕ ਸਕਾਟਲੈਂਡ ਯਾਰਡ ਦਾ ਕਾਂਸਟੇਬਲ ਸੀਗਾ, ਇੱਕ ਯੂਟਾ ਤੋਂ ਗਿਆ ਹੋਇਆ ਮਾਰਮਨ ਕਪਲ, ਸਾਊਥ ਕੋਰੀਆ ਤੋਂ ਗਏ ਹੋਏ ਸੈਲਾਨੀ ਅਤੇ ਰੋਮਾਨੀਆ ਤੋਂ ਆਏ ਹੋਏ ਕੁਝ ਲੋਕ ਸਨ। ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਆਈਸਿਸ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਆ। ਦੱਸਿਆ ਜਾਂਦਾ ਆ ਜਿਸ ਬੰਦੇ ਨੇ ਅੱਤਵਾਦੀ ਹਮਲਾ ਕੀਤਾ ਆ, ਉਹ ਬ੍ਰਿਟੇਨ ਦੇ ਵਿੱਚ ਹੀ ਜੰਮਿਆ ਸੀ ਅਤੇ ਉਸ ਦਾ ਨਾਂ ਖਾਲਿਦ ਮਸੂਦ ਦੱਸਿਆ ਜਾਂਦਾ ਆ। ਖਾਲਿਦ ਮਸੂਦ ਦਾ ਜਨਮ ਕੈਂਟ ਸ਼ਹਿਰ ਦੇ ਵਿੱਚ 1964 ਦੇ ਵਿੱਚ ਕ੍ਰਿਸਮਸ ਵਾਲੇ ਦਿਨ ਹੋਇਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਹੋਰ ਵੀ ਕਈ ਅਪਰਾਧਾਂ ਦੇ ਦੋਸ਼ ਲੱਗਦੇ ਰਹੇ ਨੇ। ਖਾਲਿਦ ਮਸੂਦ ਐਡਰੀਅਨ ਐਲਮਜ਼ ਦੇ ਨਾਂ ਦੇ ਉੱਤੇ ਜੰਮਿਆ ਸੀ, ਪਰ ਜਦ ਉਸਨੇ ਆਪਣਾ ਧਰਮ ਪਰਿਵਰਤਨ ਕੀਤਾ ਸੀ ਤੇ ਉਸਨੇ ਆਪਣਾ ਨਾਮ ਖਾਲਿਦ ਮਸੂਦ ਰੱਖ ਲਿਆ ਸੀ। ਇਸ ਦੇ ਬਾਰੇ ਮੇਲ ਆਨਲਾਈਨ ਨਿਊਜ਼ਪੇਪਰ ਆ, ਉਸਨੇ ਜਾਣਕਾਰੀ ਦਿੱਤੀ। ਖਾਲਿਦ ਮਸੂਦ ਪੂਰੀ ਤਰ੍ਹਾਂ ਕੱਟੜਪੰਥੀ ਬਣ ਚੁੱਕਾ ਸੀ ਅਤੇ ਇਸ ਨੇ ਵੈਸਟਮਿਨਿਸਟਰ ਬ੍ਰਿਜ ਦੇ ਉੱਤੇ ਸਭ ਤੋਂ ਪਹਿਲਾਂ ਗੱਡੀ ਦੇ ਨਾਲ ਹਮਲਾ ਕੀਤਾ, ਜਿਸ ਦੇ ਵਿੱਚ ਦਰਜਨਾਂ ਹੀ ਲੋਕਾਂ ਦੇ ਉੱਤੋਂ ਗੱਡੀ ਚੜਾਈ ਅਤੇ ਇਸ ਘਟਨਾਕ੍ਰਮ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋਏ। ਗੱਡੀ ਤੋਂ ਬਾਅਦ ਦੇ ਵਿੱਚ ਬਾਹਰ ਨਿਕਲ ਕੇ ਉਸਨੇ ਇੱਕ ਵੱਡੇ ਚਾਕੂ ਦੇ ਨਾਲ ਪੁਲਿਸ ਕਾਂਸਟੇਬਲ ਪਾਲਮਰ ਦੇ ਉੱਤੇ ਹਮਲਾ ਕੀਤਾ। ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਅਫਸਰ ਦੇ ਦੁਆਰਾ ਇਸ ਨੂੰ ਗੋਲੀ ਮਾਰ ਕੇ ਉੱਥੇ ਦਬੋਚਿਆ ਗਿਆ। ਇਸ ਹਮਲੇ ਦੀ ਨਿੰਦਾ ਪੂਰੇ ਵਿਸ਼ਵ ਦੇ ਵਿੱਚ ਕੜੇ ਸ਼ਬਦਾਂ ਦੇ ਵਿੱਚ ਕੀਤੀ ਜਾ ਰਹੀ ਆ। ਨਾਲ ਹੀ ਇਹ ਖਬਰਾਂ ਆ ਰਹੀਆਂ ਆ ਉੱਥੋਂ ਦੀ ਪੁਲਿਸ ਦੇ ਦੁਆਰਾ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। तो सुन रहे आप आज ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 58 ਡਿਗਰੀ ਹਾਈ, 50 ਡਿਗਰੀ ਲੋ, ਮੀਂਹ ਪਵੇਗਾ। ਸੈਨ ਫਰਾਂਸਿਸਕੋ ਵਿੱਚ 58 ਡਿਗਰੀ ਹਾਈ, 51 ਡਿਗਰੀ ਲੋ, ਮੀਂਹ ਪਵੇਗਾ। ਸੈਕਰਾਮੈਂਟੋ 54 ਡਿਗਰੀ ਹਾਈ, 46 ਡਿਗਰੀ ਲੋ, ਮੀਂਹ ਪਵੇਗਾ। ਯੂਬਾ ਸਿਟੀ 54 ਡਿਗਰੀ ਹਾਈ, 47 ਡਿਗਰੀ ਲੋ, ਮੀਂਹ ਪਵੇਗਾ। ਸਟਾਕਟਨ 55 ਡਿਗਰੀ ਹਾਈ, 47 ਡਿਗਰੀ ਲੋ, ਮੀਂਹ ਪਵੇਗਾ। ਟ੍ਰੇਸੀ ਵਿੱਚ 56 ਡਿਗਰੀ ਹਾਈ, 48 ਡਿਗਰੀ ਲੋ, 90% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ 57 ਡਿਗਰੀ ਹਾਈ, 50 ਡਿਗਰੀ ਲੋ, ਮੀਂਹ ਪਵੇਗਾ। ਫ੍ਰੈਜ਼ਨੋ ਵਿੱਚ 64 ਡਿਗਰੀ ਹਾਈ, 50 ਡਿਗਰੀ ਲੋ, ਮੀਂਹ ਪਵੇਗਾ। ਬੇਕਰਸਫੀਲਡ ਵਿੱਚ 75 ਡਿਗਰੀ ਹਾਈ, 50 ਡਿਗਰੀ ਲੋ। ਲਾਸ ਐਂਜਲਸ 'ਚ 70 ਡਿਗਰੀ ਹਾਈ, 54 ਡਿਗਰੀ ਲੋ। ਟਰਕੀ ਵਿੱਚ 37 ਡਿਗਰੀ ਹਾਈ, 27 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ 'ਚ 39 ਡਿਗਰੀ ਹਾਈ, 28 ਡਿਗਰੀ ਲੋ, ਬਰਫ਼ ਪਵੇਗੀ। ਪੋਰਟਲੈਂਡ 'ਚ 53 ਡਿਗਰੀ ਹਾਈ, 42 ਡਿਗਰੀ ਲੋ, ਮੀਂਹ ਪਵੇਗਾ। ਸੈਟਲ ਵਿੱਚ 53 ਡਿਗਰੀ ਹਾਈ, 42 ਡਿਗਰੀ ਲੋ, ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 58 ਡਿਗਰੀ ਹਾਈ, 30 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ 'ਚ 60 ਡਿਗਰੀ ਹਾਈ, 46 ਡਿਗਰੀ ਲੋ। ਸ਼ਿਕਾਗੋ 'ਚ 76 ਡਿਗਰੀ ਹਾਈ, 42 ਡਿਗਰੀ ਲੋ। ਨਿਊਯਾਰਕ ਦੇ ਵਿੱਚ 55 ਡਿਗਰੀ ਹਾਈ, 49 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 'ਚ 9 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ, -4 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ, -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਵਿੱਚ 10 ਡਿਗਰੀ ਸੈਲਸੀਅਸ ਹਾਈ, 5 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ 'ਚ 35 ਡਿਗਰੀ ਸੈਲਸੀਅਸ ਹਾਈ, 20 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 27 ਡਿਗਰੀ ਸੈਲਸੀਅਸ ਹਾਈ, 20 ਡਿਗਰੀ ਸੈਲਸੀਅਸ ਲੋ। ਲੰਡਨ ਯੂਕੇ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 12 ਡਿਗਰੀ ਸੈਲਸੀਅਸ ਹਾਈ, 3 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਇਹ ਸੀਗੀ ਸਰੋਤੇ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 5 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 20,656 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 4 ਪੁਆਇੰਟ ਡਿੱਗੇ, 5,817 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟਾਂ ਦਾ
ਘਾਟਾ ਦੇਖਿਆ ਗਿਆ 2346 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ ਪੁਆਇੰਟ ਬਰਾਬਰ ਰਹੇ 24,383 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ US ਡਾਲਰ ਦੀ ਕੀਮਤ 65 ਰੁਪਏ 47 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 49 ਰੁਪਏ 2 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 81 ਰੁਪਏ 77 ਪੈਸੇ, ਇੱਕ ਯੂਰੋ ਦੀ ਕੀਮਤ 70 ਰੁਪਏ 52 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 75 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 173 ਰੁਪਏ 65 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 214 ਰੁਪਏ 92 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.34 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,243.09 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.55 ਪ੍ਰਤੀ ਆਉਂਸ ਰਿਹਾ। ਤੇ ਸਰੋਤੋ ਇੱਥੇ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲਟਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।